ਬਿਲਕਿਸ ਬਾਨੋ ਮਾਮਲੇ ਤੋਂ। ਕਹਿੰਦੇ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਬਲਾਤਕਾਰੀ ਤੇ ਕਾਤਲਾਂ ਨੂੰ ਸਰਕਾਰਾਂ ਹੀ ਬਚਾਉਂਦੀਆਂ ਨੇ। ਪ੍ਰਵੀਨ ਜੀ, ਦੁਬਾਰਾ ਅਦਾਲਤ ਨੇ ਇਸ ਮਸਲੇ ਨੂੰ ਬਾਚਿਆ ਜੀ ਔਰ ਉਹਦੇ ਉੱਤੇ ਮੁੜ ਸੁਣਵਾਈ ਹੋਈ। ਲੰਬੀ ਜੱਦੋ-ਜਹਿਦ ਤੋਂ ਬਾਅਦ ਆਖਰ 17 ਮਹੀਨਿਆਂ ਬਾਅਦ ਮੁੜ ਕੇ ਇਨਸਾਫ ਮਿਲਿਆ। ਜੀ ਜੀ ਪਹਿਲੀ ਲੜਾਈ ਨੂੰ ਇਨਸਾਫ ਮਿਲਣ ਦੇ ਲਈ 6 ਸਾਲ ਲੱਗੇ। ਹੂੰ 2002 ਦਾ ਮਾਮਲਾ 2008 ਚ ਜਾ ਕੇ ਦੋਸ਼ੀਆਂ ਨੂੰ ਸਜ਼ਾ ਹੋਈ ਜੀ ਜੀ ਤੇ ਉਹ ਤੋਂ ਬਾਅਦ ਫਿਰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਈ ਮਿਲੀ ਤੇ ਦੁਬਾਰਾ ਲੜਾਈ ਲੜਨੀ ਪਈ ਬਿਲਕਿਸ ਬਾਨੋ ਨੂੰ। ਹੂੰ ਤੇ ਹੁਣ 17 ਮਹੀਨਿਆਂ ਬਾਅਦ ਦੁਬਾਰਾ ਉਹ ਦੋਸ਼ੀ ਜੇਲ੍ਹਾਂ ਦੇ ਅੰਦਰ ਜਾਣਗੇ। ਜੀ ਜੀ ਇਹਦੇ ਕਈ ਪੜਾਅ ਨੇ ਇਸ ਘਟਨਾਕ੍ਰਮ ਨੂੰ ਜੇਕਰ ਸਮਝਣਾ ਹੋਵੇ। ਹੂੰ ਇਹ ਮੁੜ ਕੇ ਇਨਸਾਫ ਮਿਲਣ ਵਾਲੀ ਪਿਰਤ ਨੇ ਇੱਕ ਤਾਂ ਲੋਕਾਂ ਦਾ ਭਰੋਸਾ ਦੁਬਾਰਾ ਬਹਾਲ ਕੀਤਾ ਇੱਕ ਤਰ੍ਹਾਂ ਨਾਲ ਅਦਾਲਤਾਂ। ਬਿਲਕੁਲ ਜੀ। ਦੂਸਰਾ ਇਸ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਸਰਕਾਰਾਂ ਆਪਣੇ ਰਾਜਨੀਤਿਕ ਹਿੱਤਾਂ ਲਈ ਕਿੱਥੋਂ ਤੱਕ ਗਿਰ ਸਕਦੀਆਂ, ਜਾ ਸਕਦੇ, ਬਿਲਕੁਲ ਸਹੀ। ਕਿੱਥੋਂ ਤੱਕ ਪਹੁੰਚ ਕਰ ਸਕਦੀਆਂ ਨੇ ਕਿ ਉਹ ਅਦਾਲਤਾਂ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਨੇ, ਅਦਾਲਤਾਂ ਨੂੰ ਵੀ ਭਰਮ ਭੁਲੇਖਿਆਂ 'ਚ ਪਾ ਸਕਦੀਆਂ ਨੇ। ਇਹ ਖੇਡ ਵੀ ਇਸ ਮਾਮਲੇ 'ਚ ਉਜਾਗਰ ਹੋ ਗਈ। ਦੂਸਰਾ ਇਹ 'ਚ ਘੱਟ ਗਿਣਤੀਆਂ ਦੇ ਹਵਾਲੇ ਨਾਲ ਵੀ ਪਹਿਲੂ ਗੰਭੀਰ ਹੈ। ਇਸ ਨੂੰ ਉਸ ਨਜ਼ਰ ਤੋਂ ਵੀ ਮਾਣਯੋਗ ਅਦਾਲਤ ਨੇ ਅਚੇਚੇ ਤੌਰ ਤੇ ਇਹ ਗੱਲ ਆਖੀ ਜੀ ਕਿ ਸਵਾਲ ਇਹ ਨਹੀਂਗਾ ਕਿ ਇਹ ਪੀੜਤ ਧਿਰ ਕਿਸ ਧਰਮ ਤੋਂ ਆਉਂਦੀ ਹੈ। ਸਵਾਲ ਇਹ ਹੈ ਕਿ ਉਹ ਭਾਰਤੀ ਕਾਨੂੰਨ ਅਨੁਸਾਰ ਹੱਕ ਚਾਹੁੰਦੀ ਹੈ ਤੇ ਉਸਨੂੰ ਹੱਕ ਮਿਲਣਾ ਚਾਹੀਦਾ। ਤੇ ਇਸ ਲਈ ਇਹ ਤਿੰਨ ਪੱਖ ਤੋਂ ਇਸ ਨੂੰ ਦੇਖਣ ਦੀ ਲੋੜ ਹੈ। ਜੀ 2002 ਦੇ ਗੁਜਰਾਤ ਦੰਗੇ ਤੇ ਉਸ 2002 ਦੇ ਗੁਜਰਾਤ ਦੰਗਿਆਂ ਦੌਰਾਨ ਭੀੜ ਜਿਹੜੀ ਭੂਤਰੀ ਭੀੜ ਰਾਖਸ਼ੀ ਰੂਪ ਲੈ ਚੁੱਕੀ ਸੀ, ਉਹ ਭੀੜ ਹੋਰ ਘਰਾਂ 'ਚ ਵੜਦੀ ਬਿਲਕਿਸ ਬਾਨੋ ਦੇ ਘਰੇ ਵੀ ਬੜੀ। ਜੀ ਬਿਲਕਿਸ ਬਾਨੋ, ਉਹਦੀ ਮਾਤਾ, ਉਹਦੀ ਚਾਚੇ ਦੀ ਧੀ, ਉਹਨਾਂ ਨਾਲ ਸਮੂਹਕ ਬਲਾਤਕਾਰ। ਔਰ ਉਸ ਸਮੇਂ ਜਦੋਂ ਬਿਲਕਿਸ ਬਾਨੋ ਮਾਤਰ 21 ਵਰ੍ਹਿਆਂ ਦੀ ਸੀ ਔਰ 5 ਮਹੀਨੇ ਦੀ ਗਰਭਵਤੀ ਸੀ ਤੇ ਉਸ ਦੀ ਮਾਂ ਨਾਲ, ਉਹਦੇ ਨਾਲ, ਉਹਦੀ ਚਾਚੇ ਦੀ ਭੈਣ ਨਾਲ ਬਲਾਤਕਾਰ ਤੇ ਉਸ ਤੋਂ ਬਾਅਦ ਘਰ ਦੇ 11 ਜੀਆਂ ਦਾ ਕਤਲ। ਜੀ ਸੋ ਇਹ ਸਾਰਾ ਕੁਝ ਮਤਲਬ ਉਸਨੇ ਗਵਾਇਆ ਤੇ ਉਸ ਤੋਂ ਬਾਅਦ ਫਿਰ ਮਤਲਬ ਉਸਨੇ ਇਨਸਾਫ ਦੀ ਲਈ ਜੰਗ ਸ਼ੁਰੂ ਕੀਤੀ। ਇਹ ਹਿੰਮਤ ਹੈ ਉਸ ਮਸਲੇ ਚੋਂ ਉੱਭਰ ਕੇ ਇਨਸਾਫ ਦੀ ਆਸ ਲਈ ਅਦਾਲਤਾਂ ਤੱਕ ਜਾਣਾ ਤੇ ਉਹਦੇ ਲਈ 1 ਦਿਨ 2 ਦਿਨ ਨਹੀਂ, ਲੰਬੀ ਲੜਾਈ ਲੜਨੀ। ਉਸ ਸਮੇਂ ਜਦੋਂ ਪੂਰਾ ਸਿਸਟਮ ਤੁਹਾਨੂੰ ਮਤਲਬ ਢਹਿ ਢੇਰੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੋਵੇ, ਜੀ ਜੀ ਜਦੋਂ ਤੁਹਾਡੇ ਤੇ ਰਾਜਨੀਤਿਕ ਔਰ ਧਾਰਮਿਕ ਦਬਾਅ ਪਾਇਆ ਜਾ ਰਿਹਾ ਹੋਵੇ, ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਸਮੇਂ ਲੜਾਈ ਲੜਨਾ ਹੋਰ ਵੀ ਅਹਿਮ ਹੈ। ਹੋਰ ਵੀ ਅਹਿਮ ਹੋ ਜਾਂਦਾ। ਸੋ ਆਖਰ 2008 ਦੇ ਵਿੱਚ ਜਾ ਕੇ 11 ਲੋਕ ਮਤਲਬ ਦੋਸ਼ੀ ਕਰਾਰ ਦਿੱਤੇ ਜਾਂਦੇ ਨੇ ਕਿ ਆਹ 11 ਲੋਕ ਨੇ ਜੀ, ਇਹਨਾਂ ਨੂੰ ਦੋਸ਼ੀ ਕਰਾਰ ਦਿੰਦੇ ਨੇ। ਫਿਰ ਘਟਨਾ ਖੇਡ ਕਿੱਥੇ ਹੋਈ ਪ੍ਰਵੀਨ ਜੀ? ਜੀ ਖੇਡ ਹੋਈ ਕਿ ਇਹਨਾਂ ਚੋਂ ਕੈਦੀ ਨੰਬਰ 3 ਰਾਧੇ ਸ਼ਾਮ ਨੇ ਇੱਕ ਜੀ ਪਟੀਸ਼ਨ ਦਾਖਲ ਕੀਤੀ ਰਿਹਾਈ ਦੇ ਹਵਾਲੇ ਨਾਲ ਮਹਾਰਾਸ਼ਟਰ ਸਰਕਾਰ ਕੋਲ। ਠੀਕ ਹੈ ਜੀ। ਕਿਉਂਕਿ ਇਹ ਕੇਸ ਗੁਜਰਾਤ ਦੰਗਿਆਂ ਦਾ ਹਾਲਾਤ ਨੂੰ ਦੇਖਦਿਆਂ ਹੋਇਆਂ ਪੀੜਤ ਧਿਰ ਦੀ ਮੰਗ ਤੇ ਇਸ ਨੂੰ ਮਹਾਰਾਸ਼ਟਰ ਸ਼ਿਫਟ ਕੀਤਾ ਗਿਆ। ਜੀ ਜੀ ਸੋ ਇਸ ਲਈ ਉਹਨੇ ਮਹਾਰਾਸ਼ਟਰ ਸਰਕਾਰ ਕੋਲ ਪਟੀਸ਼ਨ ਦਾਖਲ ਕੀਤੀ। ਮਹਾਰਾਸ਼ਟਰ ਸਰਕਾਰ ਨੇ ਉਹਦੀ ਪਟੀਸ਼ਨ ਖਾਰਜ ਕਰਤੀ ਕਿ ਤੇਰੀ ਰਿਹਾਈ ਦਾ ਕੋਈ ਮਤਲਬ ਨਹੀਂ। ਉਸ ਤੋਂ ਬਾਅਦ ਉਸੇ ਵਿਅਕਤੀ ਨੇ, ਰਾਧੇ ਸ਼ਾਮ ਨੇ, ਗੁਜਰਾਤ ਹਾਈ ਕੋਰਟ 'ਚ ਪਟੀਸ਼ਨ ਪਾਈ। ਠੀਕ ਹੈ ਜੀ। ਉੱਥੇ ਵੀ ਇਹ ਪਟੀਸ਼ਨ ਖਾਰਜ ਹੋ ਗਈ। ਦੋਵਾਂ ਥਾਵਾਂ ਤੋਂ ਖਾਰਜ ਹੋਣ ਤੋਂ ਬਾਅਦ ਉਹ ਕੈਦੀ ਨੰਬਰ 3 ਰਾਧੇ ਸ਼ਾਮ ਕਹਿੰਦੇ ਜੀ ਸੁਪਰੀਮ ਕੋਰਟ ਪਹੁੰਚ ਗਿਆ। ਤੇ ਜਦੋਂ ਸੁਪਰੀਮ ਕੋਰਟ ਪਹੁੰਚਿਆ, ਉਹਨੇ ਇਹ ਤੱਥ ਲੁਕੋਏ ਕਿ ਮਹਾਰਾਸ਼ਟਰ ਸਰਕਾਰ ਕੋਲ ਮੈਂ ਐਪਲੀਕੇਸ਼ਨ ਕੀਤੀ ਸੀ ਤੇ ਗੁਜਰਾਤ ਸਰਕਾਰ ਨੇ ਇਸ ਗੱਲ ਨੂੰ ਇਹ ਲੁਕੋ ਲਿਆ ਕਿ ਜੀ ਮਹਾਰਾਸ਼ਟਰ ਸਰਕਾਰ ਦੀ ਬਜਾਏ ਸਾਨੂੰ ਅਧਿਕਾਰ ਨਹੀਂ ਹੈਗਾ ਜੀ ਰਿਹਾਈ ਦਾ। ਇਹ ਤੱਥ ਉੱਥੋਂ ਦੇ ਉਹਨਾਂ ਦੇ ਵਕੀਲਾਂ ਨੂੰ ਦੱਸਣਾ ਬਣਦਾ ਸੀ ਕਿ ਜੀ ਇਹ ਫੈਸਲਾ, ਕਿਉਂਕਿ ਉਹਨਾਂ ਨੇ ਕਿਹਾ ਜੀ ਮਾਮਲਾ ਗੁਜਰਾਤ ਦਾ ਹੈ, ਇਸ ਲਈ ਗੁਜਰਾਤ ਸਰਕਾਰ ਨੂੰ ਅਧਿਕਾਰ ਨੇ। ਤੇ ਇਹ ਫੈਸਲਾ ਲਿਖ ਹੋ ਗਿਆ ਬਕਾਇਦਾ ਸੁਪਰੀਮ ਕੋਰਟ 'ਚ ਕਿ ਹਾਂ ਜੀ ਅਸੀਂ ਮਤਲਬ ਕਿ ਗੁਜਰਾਤ ਸਰਕਾਰ ਅਧਿਕਾਰ ਹੈ, ਉਹ ਇਸ ਬੰਦੇ ਦੇ ਪਟੀਸ਼ਨ ਤੇ ਫੈਸਲਾ ਲੈ ਸਕਦੀ ਹੈ। ਠੀਕ ਹੈ। ਅਦਾਲਤ ਨੇ ਇਹ ਨਹੀਂ ਕਿਹਾ ਕਿ ਉਹ ਇਸ ਨੂੰ ਰਿਹਾ ਕਰ ਸਕਦੀ ਹੈ, ਸਜ਼ਾ ਮਾਫ ਕਰ ਦੇ। ਉਹਨੇ ਕਿਹਾ ਕਿ ਇਸ ਪਟੀਸ਼ਨ ਤੇ ਫੈਸਲਾ ਉਹਨੇ ਲੈਣਾ। ਜੇ ਪਟੀਸ਼ਨ ਮਹਾਰਾਸ਼ਟਰ ਸਰਕਾਰ 'ਚ ਖਾਰਜ ਹੈ, ਜੇ ਪਟੀਸ਼ਨ ਹਾਈ ਕੋਰਟ 'ਚ ਖਾਰਜ ਹੈ ਜੀ, ਤੇ ਸੁਪਰੀਮ ਕੋਰਟ ਨੇ ਇੱਕ ਮਤਲਬ ਕਿ ਸੰਵਿਧਾਨ ਦੀ ਮਰਿਆਦਾ ਨੂੰ ਧਿਆਨ 'ਚ ਰੱਖਦਿਆਂ ਸੋਚਿਆ ਕਿ ਸਰਕਾਰ ਨੂੰ
ਸਹੀ ਫੈਸਲਾ ਲੈਣਾ ਚਾਹੀਦਾ, ਮਤਲਬ ਸਰਕਾਰ ਖਾਰਜ ਕਰੇ ਪਟੀਸ਼ਨ। ਤੇ ਪਰ ਸਰਕਾਰ ਜੋ ਚਾਹੁੰਦੀ ਸੀ ਦਾ ਮਤਲਬ ਕੀ ਉਹ ਹੋ ਗਿਆ। ਜੀ ਐਪਲੀਕੇਸ਼ਨ ਉਹ ਚਾਹੁੰਦੇ ਸੀ ਗੁਜਰਾਤ ਕੋਲ ਆ ਜਾਵੇ ਤੇ ਗੁਜਰਾਤ ਕੋਲ ਆ ਗਈ। ਜਦੋਂ ਇਹ ਪਟੀਸ਼ਨ ਗੁਜਰਾਤ ਸਰਕਾਰ ਨੂੰ ਭੇਜ ਦਿੱਤੀ ਗਈ ਕਿ ਤੁਸੀਂ ਇਹਦੇ ਪਰ ਫੈਸਲਾ ਲੈਣਾ, ਤੇ ਖੇਡ ਇੱਥੇ ਅਸਲੀ ਸ਼ੁਰੂ ਹੋਇਆ ਪ੍ਰਵੀਨ ਜੀ। ਹੋਰ ਵੀ ਜੀ ਪਟੀਸ਼ਨ ਇੱਕ ਬੰਦਾ ਪਾਉਂਦਾ, 11 ਨੂੰ ਮਿਲਦੀ ਹੈ ਸਾਰਿਆਂ ਨੂੰ। 15 ਅਗਸਤ ਤੇ ਕਹਿੰਦੇ ਜੀ ਰਿਹਾ ਕਰਦਾ। ਦੋ ਤਰ੍ਹਾਂ ਦੇ ਮਾਮਲੇ ਹੁੰਦੇ ਆ ਪ੍ਰਵੀਨ ਜੀ। ਇੱਕ ਹੁੰਦੀ ਹੈ ਰਾਜਸੀ ਕੈਦੀ, ਇੱਕ ਹੁੰਦੇ ਨੇ ਅਪਰਾਧਕ ਕੈਦੀ। ਦੋਵਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਆਪਾਂ ਬੰਦੇ ਮਾਰਨ ਦੇ ਹੱਕ 'ਚ ਨਹੀਂ ਹੈਗੇ ਜੀ, ਪਰ ਫਿਰ ਵੀ ਇਹਦੇ ਬਾਵਜੂਦ ਰਾਜਸੀ ਕੈਦੀਆਂ ਦੇ ਮਾਮਲਿਆਂ ਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ ਹੈ, ਜਦੋਂ ਕਿ ਬਲਾਤਕਾਰੀ ਕਾਤਲਾਂ ਦੇ ਮਾਮਲਿਆਂ ਨੂੰ ਹੋਰ ਤਰ੍ਹਾਂ। ਜੀ ਇਹ ਮਨੁੱਖੀ ਤਸ਼ੱਦਦ ਦਾ ਮਾਮਲਾ ਹੈ, ਇਹ ਕਦਰਾਂ ਕੀਮਤਾਂ ਦਾ ਮਾਮਲਾ। ਡੇਰਾ ਸਿਰਸਾ ਮੁਖੀ ਰਾਜਸੀ ਕੈਦੀ ਤਾਂ ਹੈ ਨਹੀਂ, ਉਹਦੇ ਪਰ ਬਲਾਤਕਾਰ ਦੇ ਦੋਸ਼ ਸਾਬਤ ਅਦਾਲਤ 'ਚ ਹੋਏ ਨੇ, ਉਹਦੇ ਪਰ ਕਤਲ ਦੇ ਮਾਮਲੇ ਅਦਾਲਤ ਸਾਬਤ ਹੋਏ ਨੇ, ਪਰ ਉਹਦੇ ਪਰ ਸਰਕਾਰਾਂ ਮਿਹਰਬਾਨ ਨੇ। ਆਏ ਦਿਨ ਦੂਏ ਪਾਸੇ ਉਹ ਰਾਜਸੀ ਕੈਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਨੇ। ਜੀ ਮੈਂ ਕਹਿੰਦਾ ਪੰਜਾਬ ਨਾਲ ਸੰਬੰਧਿਤ ਨਾ ਹੋਣ, ਦੇਸ਼ ਦੇ ਹੋਰ ਨਾ ਸੂਬਿਆਂ ਦੇ ਹਵਾਲੇ ਨਾਲ ਵੀ ਕਿੰਨੇ ਕੈਦੀ ਹੈਗੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ। ਚਾਹੇ ਉਹ ਬੰਦੀ ਸਿੰਘਾਂ ਦਾ ਮਾਮਲਾ ਹੋਵੇ ਤੇ ਚਾਹੇ ਹੋਰ ਦਾ ਮਸਲਾ ਹੋਵੇ, ਉਸ ਮਸਲੇ 'ਤੇ ਸਰਕਾਰ ਦੀਆਂ ਨੀਤੀਆਂ ਕਿੱਥੇ ਜਾਂਦੀਆਂ ਨੇ। ਇਸੇ ਤਰ੍ਹਾਂ ਇਸ ਪਹਿਲੂ ਨੂੰ ਬੜੀ ਛੜਯੰਤਰ ਦੇ ਨਾਲ ਇੱਕ ਕੈਦੀ ਦੀ ਪਟੀਸ਼ਨ ਨੂੰ 11 ਕੈਦੀਆਂ ਨੂੰ ਹਵਾਲੇ ਨਾਲ ਰਿਹਾ ਕਰਤਾ ਗੁਜਰਾਤ ਸਰਕਾਰ ਨੇ ਜੀ। ਪਰ ਬਿਲਕਿਸ ਬਾਨੋ ਇੱਥੇ ਵੀ ਸ਼ਾਂਤ ਨਹੀਂ ਬੈਠੀ, ਉਹਨੇ ਫੇਰ ਲੜਾਈ ਵਿੱਢੀ। ਉਹ ਕਹਿੰਦੀ ਧੰਨਵਾਦ ਮੇਰੀ ਉਸ ਭੈਣ ਵਕੀਲ ਗੁਪਤਾ ਦਾ, ਜਿਹੜੀ ਮੇਰੇ ਨਾਲ ਖੜੀ ਰਹੀ, ਤੇ ਮੈਂ ਜਦੋਂ ਵੀ ਮੈਨੂੰ ਲੱਗਦਾ ਸੀ ਕਿ ਨਹੀਂ ਇਹ ਮੇਰੇ ਲਈ ਦੁਨੀਆ ਖਤਮ ਹੋ ਗਈ, ਉਹ ਕਹਿੰਦੀ ਸੀ ਘਬਰਾ ਨਾ, ਤੇਰੇ ਲਈ ਲੜਾਂਗੇ, ਤੂੰ ਜਿੱਤੇਂਗੀ। ਬਿਲਕਿਸ ਬਾਨੋ ਕਹਿੰਦੀ ਧੰਨਵਾਦ ਦੇਸ਼ ਦੇ ਸਮੂਹ ਵੱਖ-ਵੱਖ ਵਰਗਾਂ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਲਈ ਚਿੱਠੀਆਂ ਲਿਖੀਆਂ, ਜੀ ਬਿਲਕੁਲ, ਜਿਨ੍ਹਾਂ ਨੇ ਮੇਰੇ ਲਈ ਖੁੱਲੀਆਂ ਅਪੀਲ ਕੀਤੀਆਂ, ਜਿਨ੍ਹਾਂ ਨੇ ਖੁੱਲਿਆਂ ਜਨਤਕ ਮੀਡੀਆ 'ਚ ਜਾਂ ਸੜਕਾਂ ਤੇ ਆ ਕੇ ਆਵਾਜ਼ ਚੁੱਕੀ। ਕਹਿੰਦੀ ਉਹ ਮੇਰੀ ਤਾਕਤ ਬਣੇ। ਕਹਿੰਦੀ ਮੇਰੇ ਲਈ ਤਾਂ ਅੱਜ 17 ਮਹੀਨਿਆਂ ਬਾਅਦ ਨਵਾਂ ਸਾਲ ਚੜਿਆ। ਜੀ ਮਤਲਬ 17 ਮਹੀਨੇ ਦਾ ਮਤਲਬ ਪ੍ਰਵੀਨ ਜੀ 2 ਵਾਰ ਨਵਾਂ ਸਾਲ ਆ ਲਿਆ। ਬਿਲਕੁਲ ਸਹੀ ਹੈ। ਤੇ ਉਹ ਕਹਿੰਦੀ ਮੇਰੇ ਲਈ ਤਾਂ ਅੱਜ ਨਵਾਂ ਸਾਲ ਚੜਿਆ, ਮੇਰੇ ਦਿਲ ਤੋਂ ਅੱਜ ਪੱਥਰ ਚੁੱਕਿਆ ਗਿਆ ਤੇ ਮੈਂ ਸਾਹ ਅੱਜ ਲਿਆ। ਇਹ ਸਥਿਤੀ ਨੂੰ ਸਮਝਣ ਦੇ ਲਈ ਮਤਲਬ ਆਪਾਂ ਮਹਿਸੂਸ ਵੀ ਨਹੀਂ ਕਰ ਸਕਦੇ ਜੋ ਕੁਝ ਉਹਨਾਂ ਨੇ ਹੰਢਾਇਆ। ਆਪਣੇ ਘਰ ਦੇ ਜੀ ਗਵਾਉਣੇ, 7 ਲੋਕ ਸਿੱਧੇ ਗਵਾਏ ਜੀ, ਤੇ ਸਮੂਹਕ ਬਲਾਤਕਾਰ ਦੀ ਪੀੜ ਚੋਂ ਲੰਘੇ। ਤੇ ਪਰ ਸਰਕਾਰਾਂ ਕਿਹੋ ਜਿਹੀਆਂ ਹੋ ਸਕਦੀਆਂ, ਉਹਦਾ ਸਪਸ਼ਟ ਉਦਾਹਰਨ ਹੈ ਕਿ ਕੀ ਬਲਾਤਕਾਰੀਆਂ ਨੂੰ, ਕੀ ਕਾਤਲਾਂ ਨੂੰ ਸਰਕਾਰਾਂ ਬਚਾਉਣ ਲਈ ਚੁਣਦੇ ਆ ਅਸੀਂ। ਜੀ ਬਿਲਕੁਲ। ਤੇ ਮਾਣਯੋਗ ਅਦਾਲਤ ਨੇ, ਸੁਪਰੀਮ ਕੋਰਟ ਨੇ ਗੱਲ ਕਹੀ ਕਿ ਹਾਂ ਜਿਹੜਾ ਉਹ ਫੈਸਲਾ ਅਸੀਂ ਲਿਖਿਆ ਸੀਗਾ ਕਿ ਇਸ ਤੇ ਫੈਸਲਾ ਗੁਜਰਾਤ ਸਰਕਾਰ ਨੂੰ ਲੈਣ ਦਾ ਅਧਿਕਾਰ ਹੈ, ਅਸੀਂ ਉਹ ਵੀ ਰੱਦ ਕਰਦੇ ਹਾਂ। ਤੇ ਇਹਨਾਂ ਬੰਦਿਆਂ ਨੂੰ ਕਹਿੰਦੇ ਸਜ਼ਾ ਇਸ ਲਈ ਦਿੱਤੀ ਸੀ ਤਾਂ ਕਿ ਪੀੜਤ ਦੀ ਪੀੜ ਨੂੰ ਮਹਿਸੂਸ ਕਰ ਸਕਣ, ਨਾ ਕਿ ਇਸ ਲਈ ਕਿ ਰਿਹਾ ਕਰ ਦੋ। ਤੇ ਇਸ ਲਈ ਉਹ ਸਜ਼ਾ ਨੂੰ ਅਸੀਂ ਬਰਕਰਾਰ ਰੱਖਦੇ ਹਾਂ ਤੇ ਉਹ ਆਪਣੀ ਸਜ਼ਾ ਪੂਰੀ ਕਰਨ ਤੇ 2 ਹਫ਼ਤਿਆਂ ਦੇ ਅੰਦਰ ਅੰਦਰ ਸਰੈਂਡਰ ਕਰਨ ਜੀ। ਸੋ ਇਹ ਬਿਲਕਿਸ ਬਾਨੋ ਦੀ ਜਿੱਤ ਨਹੀਂ, ਇਹ ਭਾਰਤੀ ਕਾਨੂੰਨ ਦੀ ਜਿੱਤ ਹੈ। ਇਹ ਆਮ ਵਰਗ ਨੂੰ, ਗਰੀਬ ਵਰਗ ਨੂੰ, ਸਧਾਰਨ ਵਰਗ ਨੂੰ, ਘੱਟ ਗਿਣਤੀ ਭਾਈਚਾਰਿਆਂ ਨੂੰ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਫਿਰ ਆਸ ਦੀ ਕਰਨ ਜਾਗੀ ਹੈ ਕਿ ਅਜੇ ਵੀ ਅਦਾਲਤਾਂ 'ਚੋਂ ਇਨਸਾਫ ਮਿਲ ਸਕਦਾ, ਬੇਸ਼ੱਕ ਉਸ ਨੂੰ ਦੇਰ ਲੱਗ ਜਾਂਦੀ ਹੈ ਕਈ ਵਾਰ। ਜੀ